ਇਵੇਂ ਸਾਡਾ ਉਹਨਾਂ ਨੇ ਹਾਲ ਬਣਾਇਆ ਹੋਇਆ, ਇੱਕ ਤੋਂ ਬਾਅਦ ਇੱਕ ਪੰਜਾਬ 'ਚ ਧਾਰਮਿਕ ਮੁੱਦਿਆਂ ਦੇ ਉੱਤੇ ਕੰਟਰੋਵਰਸੀ ਖੜੀ ਕਰ ਦਿਓ, ਕੋਈ ਹੋਰ ਕਿਤੇ ਨਾ ਕਿਤੇ ਬੇਅਦਬੀ ਦੀ ਘਟਨਾ ਕਰਵਾ ਦਿਓ। ਅਸੀਂ ਉਸ ਦੇ ਵਿੱਚ ਲੱਗੇ ਹਾਂ। ਔਰ ਜਿਹੜੀ ਸਟ੍ਰੇਟ ਲਾਈਨ ਸਮਝ ਆਉਣੀ ਚਾਹੀਦੀ ਹੈ ਕਿ ਗੁਲਾਮੀ ਸਭ ਬਿਮਾਰੀਆਂ ਦੀ ਜੜ ਹੈ ਤੇ ਹਰ ਬਿਮਾਰੀ ਦਾ ਇਲਾਜ ਆਜ਼ਾਦੀ ਨਾਲ ਜੁੜਿਆ। ਇਸ ਤੱਕ ਪਹੁੰਚਾਉਣ ਲਈ ਜੇ ਸਭ ਤੋਂ ਪਾਵਰਫੁਲ ਵੈਪਨ ਕੋਈ ਹੈ ਅੱਜ ਦੇ ਪੀਰੀਅਡ 'ਚ ਤੇ ਉਹ ਓਪੀਨੀਅਨ ਮੇਕਿੰਗ ਹੈ। ਦੁਨੀਆ ਦੇ ਵਿੱਚ ਝੂਠ ਉਦੋਂ ਟੁੱਟਦਾ ਹੈ ਜਾਂ ਉਦੋਂ ਨਿਖੁੱਟਦਾ ਹੈ ਜਾਂ ਉਦੋਂ ਹਾਰਦਾ ਹੈ ਜਦੋਂ ਸੱਚ ਵਾਲੇ ਖਲੋ ਕੇ ਚੈਲੰਜ ਕਰਦੇ ਨੇ। ਤੇ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਉਹਨਾਂ ਦੀ ਤਾਂ ਪਹੁੰਚ ਪੈਗਾਸਸ ਵਰਗੇ ਉਸ ਜਿਹੜਾ ਉਸ ਚੀਜ਼ ਦੇ ਕੋਲ ਹੈ ਜਿਹਦੇ ਥੱਲੇ ਉਹ ਤੁਹਾਡੇ ਬਾਥਰੂਮ ਤੋਂ ਬੈੱਡਰੂਮ ਤੱਕ ਤੁਹਾਡੀ ਹਰ ਐਕਟੀਵਿਟੀ ਨੂੰ ਨੋਟ ਕਰ ਰਹੇ ਨੇ। ਕਰੋੜਾਂ ਲੋਕ ਉਹਨਾਂ ਦੇ ਮੈਂਬਰ ਨੇ, ਬੜੀਆਂ ਬੜੀਆਂ ਕਾਨਫਰੰਸਾਂ ਕਰਦੇ ਨੇ, ਪਰ ਉਹਦੇ 'ਚੋਂ ਮੀਡੀਆ ਦਾ ਰੋਲ ਗਾਇਬ ਹੈ ਜਾਂ ਮੀਡੀਆ ਨੂੰ ਜਿਹੜਾ ਉਹ ਅਹਿਮੀਅਤ ਦੇਣ ਦੀ ਗੱਲ ਹੀ ਨਹੀਂ ਹੈ। ਤਾਂ ਫਿਰ ਖਾਈ ਜਾਓ ਮਾਰ, ਹੋਰ ਕੀ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 18 नवंबर 2021 5 मगर नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਬਰ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦਾ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ਼ਿਪ ਤੋਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਦਿਲਪ੍ਰੀਤ ਸਿੰਘ ਬਿੰਦਰਾ ਜੀ ਵੱਲੋਂ। ਸੋ ਇਹਨਾਂ TV84 ਵੱਲੋਂ ਵਾਪਰ ਰਹੀਆਂ ਘਟਨਾਵਾਂ ਤੇ ਕੀਤੇ ਜਾਂਦੇ ਐਨਾਲਿਸਿਸ ਦੀ ਜਿਹੜੀ ਹੈ ਸ਼ਲਾਘਾ ਕੀਤੀ ਹੈ ਔਰ ਦਰਸ਼ਕਾਂ ਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਕੌਮ ਲਈ ਮੀਡੀਆ ਦੀ ਜਿਹੜੀ ਅਹਿਮੀਅਤ ਅੱਤ ਲੋੜੀਂਦੀ ਹੈ। ਸਾਨੂੰ ਪੰਥ ਪ੍ਰਸਤ ਜਿਹੜੇ ਮੀਡੀਆ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨਾ ਚਾਹੀਦਾ ਹੈ ਔਰ ਨੌਜਵਾਨ ਪੀੜ੍ਹੀ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਅੱਗੇ ਆਵੇ। ਸੋ ਵਾਹਿਗੁਰੂ ਮਿਹਰ ਕਰਨਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਿਲਪ੍ਰੀਤ ਸਿੰਘ ਜੀ ਬਿੰਦਰਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰ, ਪਹਿਲੇ ਸੈਗਮੈਂਟ ਦੇ ਵਿੱਚ ਭਾਈ ਗੁਰਦਾਸ ਜੀ ਦਾ ਜਿਹੜਾ ਫਰਮਾਨ ਹੈ ਉਸ ਨਾਲ ਆਪਾਂ ਸ਼ੁਰੂਆਤ ਕਰਾਂਗੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਚਾਨਣ ਹੋਇਆ। ਸੋ ਵਿਊਅਰਸ, ਗੁਰੂ ਨਾਨਕ ਸਾਹਿਬ ਜੀ ਦਾ ਜੋ 552ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਜਿਹੜਾ ਹੈ ਬੜੀ ਸ਼ਰਧਾ ਤੇ ਭਾਵਨਾ ਨਾਲ, ਪਿਆਰ ਭਾਵਨਾ ਨਾਲ ਜਿਹੜਾ ਮਨਾਇਆ ਜਾ ਰਿਹਾ। ਸੋ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਜੋਤੀ ਜੋਤ ਅਸਥਾਨ ਕਰਤਾਰਪੁਰ ਸਾਹਿਬ ਵਿਖੇ ਭਾਰੀ ਰੌਣਕਾਂ ਨੇ। ਸੋ ਦੁਨੀਆ ਭਰ ਤੋਂ ਜਿਹੜੀਆਂ ਸਿੱਖ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀਆਂ ਉੱਥੇ ਸ਼ਮੂਲੀਅਤ ਕਰ ਰਹੀਆਂ ਨੇ। ਸੋ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਜਿਹੜੇ ਪ੍ਰਾਈਮ ਮਿਨਿਸਟਰਸ, ਪ੍ਰੈਜ਼ੀਡੈਂਟਸ ਅਤੇ ਜਿਹੜੇ ਹੋਰ ਮਾਨਯੋਗ ਹਸਤੀਆਂ ਵੱਲੋਂ ਸਿੱਖ ਕੌਮ ਦੇ ਨਾਂ ਜਿਹੜੇ ਵਧਾਈ ਦੇ ਸੁਨੇਹੇ ਦਿੱਤੇ ਜਾ ਰਹੇ ਨੇ। ਸੋ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ COVID-19 ਦੇ ਦੌਰਾਨ ਸਿੱਖ ਕੌਮ ਵੱਲੋਂ ਜਿਹੜੀ ਨਿਭਾਈ ਗਈ ਸੇਵਾ ਲਈ ਖਾਸ ਜਿਹੜਾ ਧੰਨਵਾਦ ਕੀਤਾ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਵੱਖ-ਵੱਖ ਆਗੂਆਂ ਨੇ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰੀ ਹੈ। ਸੋ ਅਸੀਂ ਸਮੂਹ ਸਿੱਖ ਸੰਗਤਾਂ ਅਤੇ TV84 ਦੇ ਦਰਸ਼ਕਾਂ ਨਾਲ ਇਸ ਰੂਹਾਨੀ
ਮਾਹੌਲ ਵਿੱਚ ਵਧਾਈਆਂ ਦੀ ਜਿਹੜੀ ਸਾਂਝ ਜਿਹੜੀ ਹੈ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਵੀਰ ਦਿਲਪ੍ਰੀਤ ਸਿੰਘ ਬਿੰਦਰਾ ਹੋਰਾਂ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ। ਇਹ ਸਾਡੇ ਉਹ ਵੀਰ ਨੇ ਜਿਹੜੇ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਨੇ। ਅੱਜ ਹੀ ਵੌਇਸ ਆਫ ਖਾਲਸਾ ਟੀਵੀ ਦੇ ਵੀਰ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਵੀ ਹੋਈ। ਉਹਨਾਂ ਨੇ ਕਾਫੀ ਕਲਿੱਪਿੰਗਸ ਵੀ ਭੇਜੀਆਂ ਔਰ ਬਾਰ-ਬਾਰ ਉਹਨਾਂ ਨਾਲ ਜਦੋਂ ਵੀ ਗੁਫ਼ਤਗੂ ਹੁੰਦੀ ਹੈ, ਕਿਉਂਕਿ ਉਹ ਆਪ ਵੀ ਕਿਰਤ ਕਰਦੇ ਆ ਵੀ ਮੀਡੀਆ ਦੇ ਖੇਤਰ 'ਚ ਉਹਨਾਂ ਦਾ ਵੱਡਾ ਯੋਗਦਾਨ ਹੈ। ਔਰ ਉਹਨਾਂ ਦਾ ਇਹੀ ਕਹਿਣਾ ਸੀ ਕਿ ਦੇਖੋ, ਆਪਣੇ ਲੋਕਾਂ ਨੂੰ ਕਿਵੇਂ ਸਮਝਾਇਆ ਜਾਏ ਕਿ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਪਾਵਰਫੁਲ ਹਥਿਆਰ ਮੀਡੀਆ, ਬਿਲਕੁਲ ਕਿਵੇਂ ਬੀਜੇਪੀ ਦਾ ਮੀਡੀਆ ਸੈੱਲ, ਉਹਨਾਂ ਦਾ ਆਈਟੀ ਸੈੱਲ ਪਿਛਲੇ ਪੀਰੀਅਡਸ ਦੀਆਂ ਵੀਡੀਓਜ਼ 5-5 6-6 ਸਾਲ ਪੁਰਾਣੀਆਂ, ਉਹਨਾਂ ਨੂੰ ਕਿਵੇਂ ਉਹ ਆਪਣੇ ਢੰਗ ਨਾਲ ਉਹਦਾ ਨੈਰੇਟਿਵ ਬਣਾ ਕੇ ਜਿਹੜਾ ਉਹ ਪ੍ਰਚਾਰਦੇ ਨੇ। ਔਰ ਜਦੋਂ ਤੱਕ ਇਹ ਸਮਝ ਆਉਂਦੀ ਹੈ, ਹੁਣ ਜੇ ਉਹ ਵੀਡੀਓ ਪਾ ਰਹੇ ਨੇ, ਪਿਕਚਰ ਸ਼ੋਅ ਕਰ ਰਹੇ ਨੇ ਕਿ ਜੀ ਦੇਖੋ ਦੀਵਾਲੀ ਟਾਈਮ ਸਕੁਏਅਰ ਦੇ ਵਿੱਚ ਔਰ ਫਲਾਂ ਕਿੰਨੀ ਸ਼ਾਨੋ ਸ਼ੌਕਤ ਨਾਲ ਮਨਾਈ ਗਈ, ਔਰ ਜਿਹੜੀ ਉਹਦੇ 'ਚ ਤਸਵੀਰ ਦਿਖਾਈ ਜਾ ਰਹੀ ਹੈ ਕਿ ਜਿਵੇਂ ਉਹ ਲੋਕ ਦੀਵਾਲੀ ਉਹ ਜੁਲਾਈ 4th ਦੀ ਜਿਹੜੀ ਹੈ ਉਹ ਮੈਸੀ ਪੈਰੇਡ ਔਰ ਦੂਸਰੀਆਂ ਦੀ ਹੁੰਦੀ ਹੈ। ਸੋ ਇਹ ਇੱਕ ਆਮ ਜਿਹੀ ਗੱਲ ਹੈ ਕਿ ਕਿਵੇਂ ਉਹ ਇਸਤੇਮਾਲ ਕਰਦੇ ਨੇ, ਲੇਕਿਨ ਸਾਡੇ ਬਹੁਤ ਵੱਡੇ ਤਬਕੇ ਨੂੰ ਅਜੇ ਤੱਕ ਇਹ ਅਹਿਸਾਸ ਹੀ ਨਹੀਂ ਹੈ ਕਿ ਮੀਡੀਆ ਕਿੰਨੀ ਇੰਪੋਰਟੈਂਟ ਚੀਜ਼ ਹੈ ਔਰ ਸਾਡੇ ਲਈ ਇਹ ਇੱਕ ਪਹਿਲ ਹੋਣੀ ਚਾਹੀਦੀ ਹੈ। ਸੋ ਵੀਰ ਦਿਲਪ੍ਰੀਤ ਸਿੰਘ ਬਿੰਦਰਾ ਇਸ ਅਹਿਮੀਅਤ ਨੂੰ ਸਮਝਦੇ ਨੇ ਔਰ ਅਸੀਂ ਇਹ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਰਿਪੀਟਡਲੀ। ਹਾਲਾਂ ਬਹੁਤ ਵਾਰ ਆਪਣੇ ਆਪ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਹੁੰਦੀ ਕਿ ਅਸੀਂ ਉਹ ਛਾਂਟਾ ਮਾਰੀਏ, ਪਰ ਹੁਣ ਹੋਰ ਸਾਡੇ ਕੋਲ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਸ ਕਿਸਮ ਦੀ ਗਫਲਤ ਕਈ ਵਾਰ ਨਜ਼ਰ ਆਉਂਦੀ ਹੈ ਕਿ ਹਾਲਾਂ ਹਰ ਕੋਈ ਜਦੋਂ ਗੱਲਬਾਤ ਲਈ ਬੈਠਦਾ ਹੈ ਫਿਰ ਉਹ ਕਹੇਗਾ ਜੀ ਦੇਖੋ ਕਿੰਨਾ ਗਲਤ ਪ੍ਰੋਪੇਗੈਂਡਾ ਹੋ ਰਿਹਾ ਹੈ, ਫਲਾਣੇ ਨੇ ਇਹ ਕਰਤਾ, ਸੋਸ਼ਲ ਮੀਡੀਆ ਤੇ ਇਹ ਆ ਗਿਆ, ਫਲਾਣਾ ਆਰਟੀਕਲ ਇਵੇਂ। ਪਰ ਅਸੀਂ ਇਸ ਰਿਐਕਟਿਵ ਅਪਰੋਚ ਚੋਂ ਨਿਕਲਣ ਦਾ ਨਾਂ ਨਹੀਂ ਲੈਂਦੇ ਹਾਂ, ਅਸੀਂ ਰਿਐਕਟ ਕਰਦੇ ਹਾਂ ਹਰ ਸਿਚੁਏਸ਼ਨ ਨੂੰ। ਔਰ ਤੁਸੀਂ ਦੇਖੋਗੇ ਕਿ ਇਹ ਦੁਸ਼ਮਣ ਇਸ ਗੱਲ ਨੂੰ ਸਮਝ ਗਿਆ ਕਿ ਸਾਡੀ ਰਿਐਕਟਿਵ ਨੇਚਰ ਹੈ। ਉਹ ਕਿਸੇ ਨਾ ਕਿਸੇ ਖੂੰਜੇ 'ਚ ਕੋਈ ਨਾ ਕੋਈ ਚੀਜ਼ ਐਸੀ ਸੁੱਟ ਦਿੰਦੇ ਨੇ ਕਿ ਅਸੀਂ ਜਿਵੇਂ ਉਹ ਕੁੱਤੇ ਨੂੰ ਖਿਡਾਉਣ ਲੱਗਿਆਂ ਕੋਈ ਬਾਲ ਕਿਸੇ ਪਾਸੇ ਸੁੱਟਦੇ ਆ, ਫਿਰ ਉਧਰ ਨੂੰ ਦੌੜ ਜਾਂਦਾ ਹੈ। ਇਵੇਂ ਸਾਡਾ ਉਹਨਾਂ ਨੇ ਹਾਲ ਬਣਾਇਆ ਹੋਇਆ, ਇੱਕ ਤੋਂ ਬਾਅਦ ਇੱਕ ਪੰਜਾਬ 'ਚ ਧਾਰਮਿਕ ਮੁੱਦਿਆਂ ਦੇ ਉੱਤੇ ਕੰਟਰੋਵਰਸੀ ਖੜੀ ਕਰ ਦਿਓ, ਕੋਈ ਹੋਰ ਕਿਤੇ ਨਾ ਕਿਤੇ ਬੇਅਦਬੀ ਦੀ ਘਟਨਾ ਕਰਵਾ ਦਿਓ, ਅਸੀਂ ਉਸ ਦੇ ਵਿੱਚ ਲੱਗੇ ਹਾਂ। ਔਰ ਜਿਹੜੀ ਸਟ੍ਰੇਟ ਲਾਈਨ ਸਮਝ ਆਉਣੀ ਚਾਹੀਦੀ ਹੈ ਕਿ ਗੁਲਾਮੀ ਸਭ ਬਿਮਾਰੀਆਂ ਦੀ ਜੜ ਹੈ ਤੇ ਹਰ ਬਿਮਾਰੀ ਦਾ ਇਲਾਜ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਔਰ ਇਸ ਤੱਕ ਪਹੁੰਚਾਉਣ ਲਈ ਜੇ ਸਭ ਤੋਂ ਪਾਵਰਫੁਲ ਵੈਪਨ ਕੋਈ ਹੈ ਅੱਜ ਦੇ ਪੀਰੀਅਡ 'ਚ ਤੇ ਉਹ ਓਪੀਨੀਅਨ ਮੇਕਿੰਗ ਹੈ, ਮੀਡੀਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਤਵੀਆਂ ਨੇ ਜਿਸ ਸਕਸੈਸ ਦੇ ਨਾਲ ਇਸ ਨੂੰ ਇਸਤੇਮਾਲ ਕੀਤਾ ਕਰ ਰਹੇ ਨੇ। ਅੱਜ ਇੱਕ ਉਹਨਾਂ ਦੀ ਵੀਡੀਓ, ਉਹਨਾਂ ਦਾ ਇੱਕ ਡਾਕਟਰ ਗੋਹਾ ਖਾ ਰਿਹਾ ਪਬਲਿਕਲੀ ਔਰ ਉਹਨੂੰ ਵੀ ਉਹ ਜਸਟੀਫਾਈ ਕਰ ਰਹੇ ਨੇ ਕਿ ਦੇਖੋ ਜੀ ਗੋਹੇ 'ਚ ਉਹ ਕਿੰਨੇ ਉਹਦੇ ਗੁਣ ਨੇ। ਗਊ ਮੂਤਰ ਤਾਂ ਉਹਨਾਂ ਨੇ ਇਸ ਲੈਵਲ ਦੇ ਉੱਤੇ ਮਾਰਕੀਟਿੰਗ ਕੀਤੀ ਹੈ ਕਿ ਐਮਾਜ਼ੋਨ ਤੱਕ ਨੂੰ ਉਹਨਾਂ ਨੇ ਲਿਆ ਆਂਦਾ ਕਿ ਵੀ ਇਹਦੀ ਕਰੋ ਮਾਰਕੀਟਿੰਗ, ਹਾਂਜੀ। ਔਰ ਇੰਡੀਆ ਦੇ ਪੋਸਟ ਆਫਿਸਿਸ ਔਰ ਦੂਸਰਿਆਂ ਦੇ ਵਿੱਚ ਵੀ ਉਹ ਵਿਕਦਾ। ਸੋ ਮਤਲਬ ਉਹ ਹਰ ਝੂਠ ਨੂੰ ਉਹ ਆਪਣਾ ਗੋਹਾ ਤੇ ਗਊ ਮੂਤਰ ਵੀ ਵੇਚ ਰਹੇ ਨੇ। ਪਰ ਅਸੀਂ ਸੱਚ, ਹੱਕ, ਇਨਸਾਫ ਦੇ ਪੰਥ ਦੀ ਕੁਰਬਾਨੀਆਂ ਭਰਿਆ ਇਤਿਹਾਸ, ਸੱਚੇ ਸੁੱਚੇ ਹੁੰਦਿਆਂ, ਸੱਤਵਾਦੀ ਹੁੰਦਿਆਂ ਵੀ ਅਸੀਂ ਜਿਹੜਾ ਇਸ ਨੂੰ ਮਹਿਸੂਸ ਹੀ ਨਹੀਂ ਕਰਦੇ ਕਿ ਸਾਨੂੰ ਇਸ ਗੱਲ ਦਾ ਧਿਆਨ ਰਹੇ। ਔਰ ਮੈਂ ਕਿਉਂਕਿ ਇਸ ਵੇਲੇ ਫਰਵਰ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਹੈ, ਪਰ ਇਹ ਵੀ ਕਿਉਂਕਿ ਬਾਬੇ ਨਾਨਕ ਨੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਨਾਲ ਸੱਚ ਬੋਲਣ ਦਾ ਸਬਕ ਵੀ ਸਿਖਾਇਆ ਹੋਇਆ। ਬਹੁਤ ਵਾਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਕੋਟ ਕਰਦੇ ਹਾਂ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਕਿ ਝੂਠ ਅਲਟੀਮੇਟਲੀ ਖਤਮ ਹੁੰਦਾ ਹੈ, ਸੱਚ ਰਹਿੰਦਾ ਹੈ। ਇਸ ਗੱਲ ਦਾ ਧਿਆਨ ਰਹੇ ਕਿ ਇਹ ਸਟੇਟਮੈਂਟ ਅਲਟੀਮੇਟ ਦਰਬਾਰ ਦੇ ਵਿੱਚ ਰੱਬ ਦੇ ਜਿਹੜਾ ਉਹ ਕੂੜ ਟੁੱਟਦਾ ਹੈ, ਸੱਚ ਉਜਾਗਰ ਹੁੰਦਾ ਹੈ। ਦੁਨੀਆ ਦੇ ਵਿੱਚ ਮੈਜੋਰਿਟੀ ਆਫ ਟਾਈਮ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਨੂੰ ਜੇ ਤੁਸੀਂ ਦੇਖੋਗੇ, ਝੂਠ ਵਿਕਦਾ ਹੈ, ਝੂਠ ਦੇ ਨਾਲ ਸੱਚ ਨੂੰ ਦਬਾਇਆ ਜਾਂਦਾ ਹੈ, ਸੱਚਿਆਂ ਨੂੰ ਫਾਂਸੀ ਚਾੜਿਆ ਜਾਂਦਾ ਹੈ, ਝੂਠੇ ਮੌਜਾਂ ਕਰਦੇ ਨੇ। ਪਰ ਦੁਨੀਆ ਦੇ ਵਿੱਚ ਝੂਠ ਉਦੋਂ ਟੁੱਟਦਾ ਹੈ ਜਾਂ ਉਦੋਂ ਨਿਖੁੱਟਦਾ ਹੈ ਜਾਂ ਉਦੋਂ ਹਾਰਦਾ ਹੈ
ਜਦੋਂ ਸੱਚ ਵਾਲੇ ਖਲੋ ਕੇ ਚੈਲੰਜ ਕਰਦੇ ਨੇ। ਘਰੀ ਬੈਠੇ ਅਸੀਂ ਕਹੀ ਜਾਈਏ ਜੀ ਨਹੀਂ ਨਹੀਂ ਇਹ ਅਲਟੀਮੇਟਲੀ ਇਹਨਾਂ ਨੂੰ ਆਪ ਹੀ ਰੱਬ ਨਹੀਂ, ਇਹੀ ਸਿੱਖੀ ਦਾ ਸਬਕ ਹੀ ਇਹ ਹੈ। ਜੇ ਖਾਲਸੇ ਦਾ ਕੰਮ ਲਾਇਆ ਕਿ ਭਾਈ ਇਹ ਜਿਹੜਾ ਦੁਰਜਨ ਨਿਵਾਰਨੇ ਕੋ ਦੁਸ਼ਟ ਸੰਘਾਰਨੇ ਕੋ ਖਾਲਸਾ ਬਣਾਇਓ ਹੈ, ਤੇ ਫਿਰ ਦੁਰਜਨ ਦਾ ਐਂਡ ਕਰਨਾ, ਦੁਸ਼ਟ ਨੂੰ ਸਜ਼ਾ ਦੇਣੀ, ਇਹਦਾ ਮਤਲਬ ਇਹੀ ਹੈ। ਔਰ ਮੀਡੀਆ ਕੀ ਕਰਦਾ ਅੱਜ ਦੇ ਪੀਰੀਅਡ 'ਚ, ਅਸੀਂ ਇਹ ਸਮਝਦੇ ਹਾਂ ਕਿ ਭਾਈ ਤੁਸੀਂ ਆਈਡੈਂਟੀਫਾਈ ਕਰ ਦਿਓ ਕਿ ਐਨੀਮੀ ਕੌਣ ਹੈ, ਦੁਸ਼ਮਣ ਕੌਣ ਹੈ, ਔਰ ਸੱਚ ਔਰ ਕੂੜ ਦੇ ਵਿੱਚ ਫਰਕ ਕੀ ਹੈ। ਤੇ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਉਹਨਾਂ ਦੀ ਤਾਂ ਪਹੁੰਚ ਪੈਗਾਸਸ ਵਰਗੇ ਉਸ ਜਿਹੜਾ ਉਹ ਉਸ ਚੀਜ਼ ਦੇ ਕੋਲ ਹੈ ਜਿਹਦੇ ਥੱਲੇ ਉਹ ਤੁਹਾਡੇ ਬਾਥਰੂਮ ਤੋਂ ਬੈੱਡਰੂਮ ਤੱਕ ਤੁਹਾਡੀ ਹਰ ਐਕਟੀਵਿਟੀ ਨੂੰ ਨੋਟ ਕਰ ਰਹੇ ਨੇ। ਮੀਡੀਆ ਸਾਰਾ ਉਹਨਾਂ ਦੇ ਕੋਲ ਹੈ। ਆਈਟੀ ਸੈੱਲ ਦੇ ਥੱਲੇ ਹਜ਼ਾਰਾਂ ਲੋਕ ਉਹਨਾਂ ਨੇ 2-2 ਰੁਪਏ ਦੇ ਜਿਹੜੇ ਨੇ ਟਵੀਟ ਅੱਗੇ ਫਾਰਵਰਡ ਕਰਨ ਲਈ ਰੱਖੇ ਹੋਏ ਨੇ। ਤੇ ਜੇ ਸਾਡੇ ਕੋਲ ਸੀਮਤ ਬੇਸ਼ੱਕ ਸਾਧਨ ਨੇ, ਲੇਕਿਨ ਉਹਨਾਂ ਨੂੰ ਜੇ ਅਸੀਂ ਸਟਰੈਂਥਨ ਨਹੀਂ ਕਰਾਂਗੇ, ਔਰ ਇਹ ਵੀਰ ਸੁਖਵਿੰਦਰ ਸਿੰਘ ਮੈਨੂੰ ਬਾਰ-ਬਾਰ ਕਹਿੰਦੇ ਨੇ ਤੁਸੀਂ ਇਹ ਰੋਜ਼ ਮੈਂ ਕਿਹਾ ਜੀ ਹੁਣ ਕਿੰਨੀ ਕੁ ਵਾਰ ਕਹਿਣ ਦੀ ਲੋੜ ਹੁੰਦੀ ਹੈ ਕਿ ਭਾਈ ਉਹਨਾਂ ਨੇ, ਔਰ ਅਸੀਂ ਸਮਝਦੇ ਹਾਂ ਕਿ ਉਹ ਖੁਦ ਵੀ ਇਸ ਅਹਿਮੀਅਤ ਨੂੰ ਸਮਝਦੇ ਨੇ। ਔਰ ਉਹ ਬਿਆਨ ਕਰ ਰਹੇ ਸੀ ਕਿ ਭਾਈ ਇੰਨੇ ਕਰੋੜ ਮੂਲ ਨਿਵਾਸੀ ਜਾਂ ਦਲਿਤ ਭਾਈਚਾਰਾ ਜਾਂ ਬਾਮ ਸੇਵ ਤੋਂ ਲੈ ਕੇ ਦੂਸਰੀਆਂ ਜਥੇਬੰਦੀਆਂ ਨੇ, ਕਰੋੜਾਂ ਲੋਕ ਉਹਨਾਂ ਦੇ ਮੈਂਬਰ ਨੇ, ਬੜੀਆਂ ਬੜੀਆਂ ਕਾਨਫਰੰਸਾਂ ਕਰਦੇ ਨੇ, ਪਰ ਉਹਦੇ 'ਚੋਂ ਮੀਡੀਆ ਦਾ ਰੋਲ ਗਾਇਬ ਹੈ ਜਾਂ ਮੀਡੀਆ ਨੂੰ ਜਿਹੜਾ ਉਹ ਅਹਿਮੀਅਤ ਦੇਣ ਦੀ ਗੱਲ ਹੀ ਨਹੀਂ ਹੈ। ਤਾਂ ਫਿਰ ਖਾਈ ਜਾਓ ਮਾਰ, ਹੋਰ ਕੀ ਹੋ ਸਕਦਾ ਜੇ ਅਸੀਂ ਇਸ ਗੱਲ ਦਾ ਧਿਆਨ ਰਹੇ ਕਿ ਇਹ ਗੱਲ ਸਰ ਕਪੂਰ ਸਿੰਘ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਉਹਨਾਂ ਦਾ ਇਹ ਕਹਿਣਾ ਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਸਮੇਂ ਦੇ ਚੈਲੰਜਸ ਦੇ ਨਾਲ ਨਿਪਟਣ ਦੇ ਲਈ ਵਿਉਂਤਬੰਦੀ ਨਹੀਂ ਕਰਦੀਆਂ, ਅਲਟੀਮੇਟਲੀ ਉਹ ਇਤਿਹਾਸ ਦੇ ਘੱਟੇ 'ਚ ਗਵਾਚ ਜਾਂਦੀਆਂ ਨੇ। ਸਾਨੂੰ ਇਸ ਗੱਲ ਬਾਰੇ, ਔਰ ਅਸੀਂ ਜਦੋਂ ਇਹ ਪੜ੍ਹਦੇ ਹਾਂ ਜੀ ਇੰਨੀਆਂ ਜ਼ਬਾਨਾਂ ਖਤਮ ਹੋ ਗਈਆਂ, UN ਦੀਆਂ ਰਿਪੋਰਟਸ ਹੁੰਦੀਆਂ ਜੀ ਇੰਨੇ ਡਾਇਲੈਕਟ ਖਤਮ ਹੋ ਗਏ, ਇੰਨੇ ਲੋਕ ਖਤਮ ਹੋ ਗਏ। ਅਸੀਂ ਦੇਖਦੇ ਹਾਂ ਕਿ ਵੀ ਦੇਖਦੇ ਦੇਖਦੇ ਹੁਣ ਈਵਨ ਭਾਰਤ ਦੇ ਵਿੱਚ ਪਾਰਸੀ ਜਿਨ੍ਹਾਂ ਦਾ ਬੜਾ ਡਿਸਟਿੰਗੁਇਸ਼ਡ ਫਾਈਨੈਂਸ਼ੀਅਲੀ ਉਹ ਕੋਈ ਕਮਜ਼ੋਰ ਨਹੀਂ ਨੇ, ਦਾਦਾ ਭਾਈ ਨੌਰੋਜੀ ਤੋਂ ਸ਼ੁਰੂ ਕਰਕੇ ਦਾਦਾ ਭਾਈ ਨੌਰੋਜੀ ਪਹਿਲਾ ਇੰਡੀਅਨ ਉਸ ਜ਼ਮਾਨੇ ਦਾ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਦਾ ਮੈਂਬਰ ਬਣਿਆ, ਭਾਰਤ ਦਾ ਟਾਟਿਆਂ ਤੋਂ ਲੈ ਕੇ ਸਾਰੇ ਉਹਨਾਂ ਦੇ, ਲੇਕਿਨ ਉਹਨਾਂ ਦਾ ਉਹ ਡਿਕਲਾਈਨ ਹੁੰਦਾ ਇਹ ਹੈ ਕਿ ਵੀ ਹਰ ਸੈਂਸਸ ਤੋਂ ਬਾਅਦ ਉਹਨਾਂ ਦੀ ਆਬਾਦੀ ਖਤਮ ਹੁੰਦੀ ਜਾਂਦੀ ਹੈ, ਔਰ ਉਹਨਾਂ ਦੇ ਸਿਆਣਿਆਂ ਦਾ ਵੀ ਕਹਿਣਾ ਵੀ ਆਲਮੋਸਟ ਸਾਡਾ ਕੰਮ ਮੁੱਕ ਗਿਆ। ਹੁਣ ਇਸੇ ਲਈ ਜਿਹੜੀਆਂ ਸਿਆਣੀਆਂ ਕੌਮਾਂ ਨੇ, ਜੇ ਅਸੀਂ ਬੇਸ਼ੱਕ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ ਹੈ ਉਸ ਨੂੰ ਅਸੀਂ ਹਮੇਸ਼ਾ ਕੰਡੈਮ ਕਰਦੇ ਹਾਂ, ਪਰ ਇਸ ਗੱਲ ਦਾ ਧਿਆਨ ਰਹੇ ਕਿ ਦੁਨੀਆ ਦੀ ਇਕਨੋਮੀ 20ਵੀਂ ਸਦੀ ਤੱਕ ਪਹੁੰਚਦੇ ਆ ਉਹ ਯੂਰਪ ਹੋਏ, ਉਹ ਯਹੂਦੀਆਂ ਦੇ ਕੋਲ ਸੀ, ਬਹੁਤ ਪਾਵਰਫੁਲ ਐਜੂਕੇਸ਼ਨ ਉਹਨਾਂ ਦੇ ਕੋਲ, ਨੋਬਲ ਪ੍ਰਾਈਜ਼ ਜਿਹੜੇ ਅੱਜ ਵੀ ਤੁਸੀਂ ਕਾਊਂਟ ਕਰੋ ਉਹਨਾਂ ਦਾ ਮੁਕਾਬਲਾ ਕੌਣ ਕਰ ਸਕਦਾ। ਪਰ ਸੈਕੰਡ ਵਰਲਡ ਵਾਰ ਨੇ, ਹਾਲਾਂ ਇਹ ਨਹੀਂ ਹੈ ਵੀ ਪਰਸੀਕਿਊਸ਼ਨ ਕੱਲੀ ਹਿਟਲਰ ਨੇ ਕੀਤੀ, ਉਹਨਾਂ ਦੀ ਪਰਸੀਕਿਊਸ਼ਨ ਤਾਂ 2000 ਸਾਲ ਤੋਂ ਹੋ ਰਹੀ ਸੀ ਅੱਡ-ਅੱਡ ਥਾਵਾਂ ਤੋਂ, ਲੇਕਿਨ ਉਹ ਉੱਥੋਂ ਨਿਕਲ ਆਏ। ਉਹਨਾਂ ਨੇ ਸਮਝਿਆ ਵੀ ਠੀਕ ਹੈ ਅਸੀਂ ਆ ਕੇ ਕਾਰੋਬਾਰੀ ਹੋ ਗਏ ਹਾਂ, ਭਾਵੇਂ ਸਾਡੇ ਨਾਲ ਵਿਤਕਰਾ ਵੀ ਹੋ ਰਿਹਾ ਹੈ, ਕੁਛ ਅਹੁਦਿਆਂ ਤੇ ਈਵਨ UK ਦੇ ਵਿੱਚ ਉਹਨਾਂ ਨੂੰ ਨੌਕਰੀਆਂ ਨਹੀਂ ਸੀ ਮਿਲ ਸਕਦੀਆਂ, ਲਿਮਿਟਡ ਜੇ ਪ੍ਰੋਫੈਸ਼ਨ ਸੀ ਜਿਹਨਾਂ ਜਾ ਸਕਦੇ ਸੀ, ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਐਡਜਸਟ ਕਰ ਲਿਆ ਸੀ। ਲੇਕਿਨ ਸੈਕੰਡ ਵਰਲਡ ਵਾਰ ਦੇ ਵਿੱਚ ਜਾਂ ਨਾਜ਼ੀਆਂ ਦੇ ਥੱਲੇ ਉਹਨਾਂ ਦੀ ਹੋਈ ਪਰਸੀਕਿਊਸ਼ਨ, ਫਿਰ ਇਹ ਹੁਣ ਅਦਰਵਾਈਜ਼ ਐਲਬਰਟ ਆਈਨਸਟਾਈਨ ਵਰਗਾ ਬੰਦਾ, ਉਹਦਾ ਜਿਹਨੇ ਸਾਇੰਸ ਦੀ ਦੁਨੀਆ ਦੇ ਵਿੱਚ ਬੁਲੰਦੀਆਂ ਛੋਹੀਆਂ, ਜਰਮਨ ਛੱਡ ਕੇ ਆ ਗਿਆ ਸੀ, ਇੱਥੇ ਨਿਊ ਜਰਸੀ 'ਚ ਰਹਿ ਰਿਹਾ ਸੀ, ਉਹਨੂੰ ਕੀ ਫਿਕਰ ਸੀ। ਔਰ ਮੈਂ ਉਹਨੂੰ ਜਦੋਂ ਥੋੜ੍ਹਾ ਬਹੁਤ ਫੋਲੋ ਕਰਦਾ ਮੈਂ ਦੇਖਦਾ ਕਿ ਈਵਨ ਜਦੋਂ ਇਜ਼ਰਾਈਲ ਬਣ ਜਾਂਦਾ ਹੈ, UN ਜਿਹੜਾ ਉਹ ਡਿਵਾਈਡ ਕਰਨ ਦਾ ਮਤਾ ਕਰ ਦਿੰਦੀ ਹੈ, ਆਈਨਸਟਾਈਨ ਯਕੀਨੀ ਬਣਾਉਂਦਾ ਨਹਿਰੂ ਦੇ ਉੱਤੇ ਪ੍ਰਵੇਲ ਕਰਨ ਲਈ ਕਿ ਵੀ ਇਹ ਜਿਹੜਾ ਤੁਸੀਂ ਰੈਕਗਨਾਈਜ਼ ਕਰੋ ਇਜ਼ਰਾਈਲ ਨੂੰ। ਹੁਣ ਇਸ ਲੈਵਲ ਦੇ ਬੰਦੇ ਜਿਹੜੇ ਕੋਈ ਥਿਊਰੀ ਆਫ ਰਿਲੇਟਿਵਿਟੀ ਤੋਂ ਲੈ ਕੇ ਇੱਕ ਵੱਖਰੀ ਦੁਨੀਆ 'ਚ ਵੱਸਦੇ ਨੇ, ਪਰ ਉਹਨਾਂ ਵਿਚਲਾ ਯਹੂਦੀ ਇਸ ਗੱਲ ਦੇ ਉੱਤੇ ਆਮੰਨਾ ਕਰਦਾ ਸੀ ਕਿ ਜੇ ਸਾਡੇ ਕੋਲ ਨੇਸ਼ਨ ਨਹੀਂ ਹੋਏਗਾ, ਅਸੀਂ ਨੋ ਮੈਟਰ ਪੈਸਾ ਵੀ ਹੈ, ਐਜੂਕੇਸ਼ਨ, ਅਸੀਂ ਸਰਵਾਈਵ ਨਹੀਂ ਕਰਾਂਗੇ। ਇੱਕ ਵੱਖਰੀ ਕਹਾਣੀ ਹੈ ਕਿ ਭਾਈ ਇਹ ਉਹਨਾਂ ਦਾ ਫਲਸਤੀਨੀਆਂ ਦੇ ਹੱਕ ਕਿਵੇਂ ਖੋਏ ਗਏ, ਪਰ ਮੈਂ ਇੱਕ ਕਨਸੈਪਟ ਦੀ ਗੱਲ ਕਰ ਰਿਹਾ। ਔਰ ਉਹਦੇ ਲਈ ਜੇ ਉਹਨਾਂ ਨੇ ਅੱਜ ਵੀ ਇਹਦੇ ਬਾਵਜੂਦ ਕਿ ਉਹ ਫਲਸਤੀਨੀਆਂ ਨਾਲ ਧੱਕਾ ਕਰਦੇ ਨੇ, ਇਹਦੇ ਬਾਵਜੂਦ ਕਿ ਉਹਨਾਂ ਨੇ UN ਸਿਕਿਉਰਿਟੀ ਕੌਂਸਲ ਔਰ ਦੂਸਰਿਆਂ ਨੂੰ ਆਪਣੀ ਉਹ ਯਰਗਮਾਲ ਬਣਾਇਆ ਹੋਇਆ, ਈਵਨ
ਜੇ ਯੂਐਸ ਕਾਂਗਰਸ ਦੀ ਗੱਲ ਕਰੀਏ, ਇੱਕ ਸਟੇਜ ਤੇ ਪੈਟ ਬੁਕੈਨਨ ਜਿਹੜਾ ਕੰਜ਼ਰਵੇਟਿਵ ਟਾਕ ਸ਼ੋ ਦਾ ਹੋਸਟ ਸੀ ਜਾਂ ਐਂਕਰ ਸੀ ਕ੍ਰਾਸਫਾਇਰ CNN, ਤੇ ਉਹਨੇ ਇੱਕ ਵਾਰੀ ਕਿਹਾ ਸੀ ਕਿ ਵੀ US ਕੈਪੀਟਲ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਲੇਕਿਨ ਇਸ ਸਭ ਦੇ ਬਾਵਜੂਦ ਜੇ ਉਹਨਾਂ ਦਾ ਫਰਮ ਜੱਫਾ ਹੈ ਕਿਸੇ ਚੀਜ਼ ਦੇ ਉੱਤੇ ਤੇ ਮੀਡੀਆ ਦੇ ਉੱਤੇ ਹੈ। ਅਸੀਂ ਜਿੰਨੇ ਅਲਟੀਮੇਟਲੀ ਓਪੀਨੀਅਨ ਮੇਕਿੰਗ ਕਿਹਨੇ ਕਰਨੀ ਹੈ? ਮੀਡੀਆ ਨੇ ਕਰਨੀ। ਸੋ ਅਸੀਂ ਸਮਝਦੇ ਹਾਂ ਕਿ ਵੀ ਬਹੁਤ ਚੀਜ਼ਾਂ ਤੁਹਾਨੂੰ ਦੂਸਰਿਆਂ ਤੋਂ ਸਿੱਖਣ ਦੀ ਲੋੜ ਹੁੰਦੀ ਹੈ। ਹੁਣ ਜਿੰਨੇ ਕਿ ਯਹੂਦੀ ਅਮਰੀਕਾ 'ਚ ਨੇ ਉਹਦੇ ਨਾਲੋਂ ਜ਼ਿਆਦਾ ਮੁਸਲਮਾਨ ਇੱਥੇ ਨੇ, 6 ਮਿਲੀਅਨ ਤੋਂ ਜ਼ਿਆਦਾ ਹੋਣਗੇ। ਪੈਸੇ ਦੇ ਪੱਖੋਂ ਜਿਹਨੂੰ ਕਹਿੰਦੇ ਨੇ ਮੈਲਟਡ ਗੋਲਡ ਦੇ ਉੱਤੇ ਬੈਠੇ ਹੋਏ, ਦੁਨੀਆ ਦੀ ਆਲਮੋਸਟ 60-70% ਜਿਹੜੀ એનર્ਜੀ ਸੋਰਸ, ਔਰ ਲੇਕਿਨ ਕਿੱਥੇ ਹੈ? ਅਮਰੀਕਾ 'ਚ ਤੁਸੀਂ ਦੇਖ ਲਓ। ਉਸ ਹਵਾਲੇ ਨਾਲ ਤੁਹਾਨੂੰ ਕਿਤੇ ਨਜ਼ਰ ਵੀ ਨਹੀਂ ਆਉਂਦੀ ਕਿ ਉਹਨਾਂ ਦੀ ਠੀਕ ਹੈ NGOs ਦੂਜੀਆਂ ਤੀਜੀਆਂ ਨੇ, ਲੇਕਿਨ ਉਹਨਾਂ ਨੇ ਸਮਝਿਆ ਕਿ ਭਾਈ ਅਲਟੀਮੇਟਲੀ ਜੇ ਨਾਜ਼ੀਆਂ ਨੇ ਪ੍ਰੋਪੇਗੈਂਡਾ ਲਫ਼ਜ਼ ਨੂੰ ਜਿਹੜੀ ਹੈ ਉਹ ਲਾਈਫ ਦਿੱਤੀ, ਉਹਨੂੰ ਗੋਇਬਲਸ ਨੂੰ ਖੜਾ ਕੀਤਾ ਝੂਠ ਬੋਲਣ ਦੇ ਲਈ, ਤੇ ਉਦੋਂ ਤੱਕ ਯਹੂਦੀਆਂ ਦਾ ਕੇਸ ਤਾਂ ਹੈ ਹੀ ਨਹੀਂ ਸੀ ਉਹਨਾਂ ਦੀ। ਲੇਕਿਨ ਉਹਨਾਂ ਨੇ ਇਸ ਗੱਲ ਨੂੰ, ਹੁਣ ਬੇਸ਼ੱਕ ਉਹਨੂੰ ਗਲਤ ਵੀ ਇਸਤੇਮਾਲ ਕਰ ਰਹੇ ਹੋਣ, ਪਰ ਮੈਂ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੁੰਦਾ, ਅੱਜ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ 552ਵੇਂ ਪ੍ਰਕਾਸ਼ ਪੁਰਬ ਦੀ ਗੱਲ ਕਰ ਰਹੇ ਹਾਂ, ਦੁਨੀਆ ਭਰ ਦੇ ਵਿੱਚ ਜਿਹੜਾ ਇਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਥਾਵਾਂ ਤੇ ਤਾਂ ਸੈਲੀਬ੍ਰੇਸ਼ਨਸ ਕੱਲ੍ਹ ਮੇਨ ਦਿਨ ਹੈ, ਪਰ ਹੁਣ ਅਸੀਂ ਵੀ ਇਹਨਾਂ ਮੁਲਕਾਂ ਦੇ ਵਿੱਚ ਜਿਵੇਂ ਨਿਊ ਈਅਰ ਈਵ ਜ਼ਿਆਦਾ ਇੰਪੋਰਟੈਂਟ ਹੈ ਨਿਊ ਈਅਰ ਨਾਲੋਂ। ਮੈਨੂੰ ਹੁਣੇ ਹੀ ਪਤਾ ਲੱਗਿਆ ਕਿ ਨਿਊਯਾਰਕ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਅੱਜ ਰਾਤ ਹੀ ਮੇਨ ਫੰਕਸ਼ਨ ਨੇ ਮਿਡਨਾਈਟ ਤੱਕ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਾਂ ਉਹਨਾਂ ਦਾ ਪ੍ਰਕਾਸ਼ ਅਰਲੀ ਆਵਰਸ ਦਾ, ਜਿਹਨੂੰ ਅੰਮ੍ਰਿਤ ਵੇਲਾ ਅਸੀਂ ਕਹਿੰਦੇ ਹਾਂ, ਹਾਲਾਂ ਉਹਦਾ ਟਾਈਮਿੰਗ ਜਾਂ ਇੱਥੋਂ ਦੀ ਟਾਈਮਿੰਗ ਭਾਰਤ ਨਾਲ ਪਾਕਿਸਤਾਨ ਨਾਲ 10.5 ਘੰਟੇ ਜਾਂ 10 ਘੰਟੇ ਦਾ ਫਰਕ ਹੈ। ਲੇਕਿਨ ਚਲੋ ਇਹ ਵੀ ਇੱਕ ਫੈਸ਼ਨ ਹੁੰਦਾ ਜਿਹੜਾ ਸ਼ੁਰੂ ਹੋ ਗਿਆ। ਪਰ ਅਸੀਂ ਇਹ ਵੀ ਦੱਸ ਦਈਏ ਕਿ ਆਲਰੇਡੀ, ਕਿਉਂਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ ਨਨਕਾਣਾ ਸਾਹਿਬ ਦੀ ਮੁਕੱਦਸ ਧਰਤੀ ਦੇ ਉੱਤੇ ਅੰਮ੍ਰਿਤ ਵੇਲਾ ਹੋ ਚੁੱਕਾ ਹੈ, ਤੇ ਜਿਹੜੀ ਰਾਤ ਬੀਤੀ ਹੈ, ਜਿਵੇਂ ਸਾਡੀ ਰਾਤ ਹੈ, ਉੱਥੇ ਜਿਹੜਾ ਹੈ ਉਹ ਰਾਤ ਗੁਜ਼ਰ ਚੁੱਕੀ ਹੈ। ਔਰ ਉੱਥੇ ਜਿਹੜਾ ਕੀਰਤਨ ਦਰਬਾਰ ਉਸ ਥਾਂ ਤੇ ਹੋਇਆ, ਉਸ ਨੂੰ ਜਿਹੜਾ ਅਸੀਂ ਜਿਉਂ ਹੀ ਸਾਡਾ ਪ੍ਰੋਗਰਾਮ 9 ਵਜੇ ਖਤਮ ਹੋਏਗਾ, 9 ਤੋਂ 9:30 ਖਬਰਾਂ ਹੁੰਦੀਆਂ ਨੇ, ਔਰ 9:30 ਵਜੇ ਜਿਹੜਾ ਹੈ ਉਹ ਨਨਕਾਣਾ ਸਾਹਿਬ ਦਾ ਜਿਹੜਾ ਬ੍ਰੌਡਕਾਸਟ ਟੈਲੀਕਾਸਟ ਹੈ ਉਹਨੂੰ ਸਾਡੇ ਦਰਸ਼ਕ ਦੇਖ ਸਕਣਗੇ। ਔਰ ਅਸੀਂ ਇਸ ਦੇ ਲਈ ਪੰਜਾਬੀ ਲਹਿਰ, ਜਿਸ ਨੂੰ ਨਾਸਰ ਢਿੱਲੋਂ ਔਰ ਸ਼ਾਇਦ ਮਨਪ੍ਰੀਤ ਨਾਂ ਹੈ ਉਹਨਾਂ ਦਾ, ਦੂਸਰੇ ਜਿਹੜੇ ਵੀਰ ਨੇ ਲਵਲੀ ਹੈ, ਲਵਲਾ ਉਹਨਾਂ ਦਾ ਨਿਕਨੇਮ ਹੈ, ਅਸੀਂ ਉਹਨਾਂ ਦੀ ਸਾਰੀ ਟੀਮ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਉਹ ਪਿਛਲੇ 2 ਦਿਨਾਂ ਤੋਂ ਅੱਡ-ਅੱਡ ਇੰਟਰਵਿਊ ਵੀ, ਹਾਲਾਂ ਕਿਉਂਕਿ ਭਾਰਤ ਤੋਂ ਵੀ ਲਗਭਗ 3,500 ਦੇ ਕਰੀਬ ਸਿੱਖ ਪਹੁੰਚ ਚੁੱਕੇ ਨੇ ਨਨਕਾਣਾ ਸਾਹਿਬ। ਕਰਤਾਰਪੁਰ ਸਾਹਿਬ ਵੀ ਅੱਜ ਰੌਣਕਾਂ ਲੱਗੀਆਂ, ਔਰ ਪੰਜਾਬ ਦੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ, ਕੱਲ ਨੂੰ ਚੰਨੀ ਜੀ ਕੀ ਚੰਨ ਚੜਾਉਣਗੇ ਮੈਨੂੰ ਪਤਾ ਨਹੀਂ, ਪਰ ਮੈਨੂੰ ਇੱਕ ਗੱਲ ਜਿਹੜੀ, ਇੱਕ ਤਾਂ ਜਿੰਨੇ ਛੋਟੇ ਪੀਰੀਅਡ 'ਚ ਉਹਨਾਂ ਨੇ ਜਿਹੜੇ ਪੋਪੂਲਰ ਸਟੈਪ ਲਏ, ਔਰ ਕਿਤੇ ਨਾ ਕਿਤੇ ਉਹ ਹਿਊਮਿਲਿਟੀ, ਜਾਂ ਅਸੀਂ ਇਹਨਾਂ ਰਜਵਾੜਿਆਂ ਦੀ ਖਾਸ ਤੌਰ ਤੇ ਕੈਪਟਨ ਅਮਰਿੰਦਰ ਜੀ ਦੀ ਧੌਣ 'ਚ ਸਰੀਆ, ਉਹ ਇਸ ਕਿਸਮ ਦਾ ਦੇਖਿਆ ਹੋਇਆ ਸੀ ਕਿ ਬਹੁਤਿਆਂ ਨੂੰ ਹੁਣ ਉਹ ਜਦੋਂ ਆਪਣੀ ਵਾਈਫ ਬੱਚਿਆਂ ਦੇ ਨਾਲ ਰੁਮਾਲਾ ਲਿਆ ਹੋਇਆ ਔਰ ਬੜੀ ਹੰਬਲੀ ਜਿਹੜਾ ਉਸ ਦਰਬਾਰ 'ਚ ਹਾਜ਼ਰ ਹੁੰਦਾ ਹੈ ਔਰ ਚੌਰ ਸਾਹਿਬ ਕਰ ਰਿਹਾ ਐਜ਼ ਏ ਹੰਬਲ ਮੈਨ, ਪਤਾ ਨਹੀਂ ਕੱਲ ਨੂੰ ਕੀ ਪਰਫਾਰਮੈਂਸ ਤੋਂ ਨਿਕਲਣਾ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਗੱਲ ਜਿਹੜੀ ਹੈ ਇਹ ਮਾਣ ਵਾਲੀ ਹੈ ਕਿ ਉਸ ਬਾਬੇ ਨਾਨਕ ਦੇ ਦਰ ਤੇ, ਜਦੋਂ ਕਿ ਇੱਕ ਪਾਸੇ ਪੰਜਾਬ ਦੀ ਫਜ਼ਾ ਦੇ ਵਿੱਚ 4 ਚਫੇਰੇ ਨਫ਼ਰਤ, ਬਿਟਰਨੈਸ, ਹਿੰਦੂ ਤਵੀਆਂ ਨੇ ਭਾਰਤ ਨੂੰ ਹੀ ਇੱਕ ਨਫ਼ਰਤ ਖਾਨਾ ਬਣਾਇਆ ਹੋਇਆ ਹੈ, ਉਸ ਦੌਰ ਦੇ ਵਿੱਚ ਇਹ ਸਾਰੇ ਜਿਹੜੇ ਨੇ, ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਸਾਡੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਦੀਆਂ ਪਿਕਚਰਸ ਵੀ ਦੇਖ ਰਹੇ ਨੇ ਕਿ ਕਿਵੇਂ ਇੱਕਦਮ ਮਾਹੌਲ 3 ਦਿਨ ਦੇ ਵਿੱਚ, ਇੱਕ ਦਿਨ ਅਨਾਉਂਸ ਹੁੰਦਾ ਹੈ ਕਿ ਜੀ ਖੁੱਲੇਗਾ, ਇੱਕ ਦਿਨ ਦੇ ਵਿੱਚ ਜਿਹੜਾ ਉਹਦੀ ਸ਼ੁਰੂਆਤ ਹੋ ਜਾਂਦੀ ਹੈ। ਔਰ ਜਿਹੜੇ ਜਥੇ ਪਹਿਲੇ ਗਏ, ਪਹਿਲੀਆਂ ਬੀਬੀਆਂ, ਰਾਜੀ ਮੈਂ ਸਾਬੋ ਕੀ ਤਲਵੰਡੀ ਜਿਹੜਾ ਦਮਦਮਾ ਸਾਹਿਬ, ਉਸ ਉੱਥੇ ਗੁਰਮਤ ਯੂਨੀਵਰਸਿਟੀ ਹੈ ਜਾਂ ਕਿ ਉਹਨਾਂ ਦੀ ਪ੍ਰਿੰਸੀਪਲ, ਉਹਨਾਂ ਦਾ ਨਾਮ ਹੈ ਨੀਲਮ ਗਰੇਵਾਲ, ਉਹ ਪਹਿਲਿਆਂ 'ਚੋਂ ਸੀ। ਜਿਵੇਂ ਉਹਨਾਂ ਨੇ ਸਤਿਕਾਰ ਕੀਤਾ ਹੈ, ਉਹਨਾਂ ਦੇ ਵੈਕਿਊਸ ਟਰਸਟ ਪ੍ਰਾਪਰਟੀ ਬੋਰਡ ਦਾ ਸਪੋਕਸਪਰਸਨ, ਦੂਜੇ ਹਾਰ ਫੁੱਲਾਂ ਦੇ, ਔਰ ਜਿਵੇਂ ਉਹਨਾਂ ਸਾਰਿਆਂ ਦੇ ਨਿੱਕੇ ਨਿੱਕੇ ਇੰਟਰਵਿਊ ਨੇ 2-2 ਮਿੰਟ ਦੇ, ਔਰ ਜਿਹੜੇ
ਨਨਕਾਣਾ ਸਾਹਿਬ ਬੈਠੇ ਨੇ, ਮੈਨੂੰ ਇਹ ਅੰਦਾਜ਼ਾ ਵੀ ਨਹੀਂ ਸੀ। ਹਾਲਾਂ ਮੈਨੂੰ ਪਤਾ ਹੈ ਵੀ ਕਿ ਈਵਨ ਪਾਕਿਸਤਾਨ ਦੇ ਫਾਰ ਫਲੰਗ ਏਰੀਆਜ਼ ਚੋਂ, ਕਰਾਚੀ ਤੋਂ ਇੱਕ ਟੱਬਰ, ਉਹ ਬੀਬੀ ਕਹਿੰਦੇ ਮੈਂ ਪਿਛਲੇ 35 ਸਾਲ ਤੋਂ ਲਗਾਤਾਰ ਆਉਂਦੀ ਹਾਂ, ਆਪਣੇ ਸਾਰੇ ਪਰਿਵਾਰ ਔਰ ਉਹ ਸਾਰੇ ਸਿੰਧੀ ਜਿਹੜੇ ਨੇ ਪਰਿਵਾਰ ਨੇ, ਮੈਂ ਹਿੰਦੂ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਗੁਰੂ ਨਾਨਕ ਨਾਮ ਲੇਵਾ ਨੇ, ਉਹ ਖਾਲਸਾ ਰੂਪ ਚ ਨਹੀਂ ਆਏ, ਪਰ ਫੇਥ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਹੈ। ਔਰ ਉਹਨਾਂ ਦੇ ਨਾਲ ਛੋਟੇ ਛੋਟੇ ਬੱਚੀਆਂ ਵੀ, ਉਹ ਵੀ ਉਹਨਾਂ ਲਈ ਸੇਵਾ, ਬਾਬਾ ਨਾਨਕ ਲਫ਼ਜ਼ ਜਾਂ ਦੂਜਾ। ਔਰ ਮੈਨੂੰ ਕੁਦਰਤੀ ਯਾਦ ਆਇਆ ਡਾਕਟਰ ਦਰਸ਼ਨ ਸਿੰਘ, ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਗੁਰੂ ਨਾਨਕ ਸਿੱਖ ਸਟੱਡੀਜ਼ ਚੇਅਰ ਦੇ ਹੈੱਡ ਸੀ, ਹੁਣ ਤਾਂ ਦੁਨੀਆ ਨੂੰ ਅਲਵਿਦਾ ਕਿਹਾ ਗਿਆ ਨੇ, ਬੜੇ ਲਰਨਡ ਸਕਾਲਰ, ਵੈਰੀ ਹੰਬਲ ਮੈਨ। ਔਰ ਉਹਨਾਂ ਨੇ ਮੈਨੂੰ, ਉਹ ਜਦੋਂ ਗਏ ਪਹਿਲੀ ਵਾਰ ਨਨਕਾਣਾ ਸਾਹਿਬ ਔਰ ਦੂਸਰੇ ਇੱਥੇ ਅਮਰੀਕਾ ਵੀ ਆਉਂਦੇ ਸੀ ਕੋਈ ਨਾ ਕੋਈ ਸੈਮੀਨਾਰ ਤੇ, ਉਹਨਾਂ ਨੇ ਕਿਹਾ ਜੀ ਆਪਣੇ ਲੋਕ ਜਿਹੜੇ ਇੱਥੋਂ ਜਾਂ ਦੂਜੇ ਨੇ, ਉਹਨਾਂ ਦਾ ਤਾਂ ਜ਼ਿਆਦਾ ਜ਼ੋਰ ਹੁੰਦਾ ਹੈ ਸ਼ਾਪਿੰਗ ਕਰਨੀ, ਉਹ ਅਨਾਰਕਲੀ ਬਾਜ਼ਾਰ 'ਚ ਲੱਭਣਗੇ ਜਾਂ ਦੂਜੇ, ਜਾਂ ਪਹਿਲਾਂ ਜਾਂਦਿਆਂ ਹੀ ਕਮਰੇ ਲੱਭਣਗੇ, ਜੰਦਾ ਤੋੜ ਕੇ ਵੀ ਅੰਦਰ ਵੜਨਾ ਪਏ ਕਿ ਵੀ ਕਮਰੇ ਤੇ ਕਬਜ਼ਾ ਕਰੋ। ਇਸ ਵਾਰ ਵੀ ਥੋੜੀ ਪ੍ਰੋਬਲਮ ਆ ਰਹੀ ਕਿਉਂਕਿ ਸ਼ਾਇਦ ਉੱਥੋਂ ਦੀ ਮੈਨੇਜਮੈਂਟ ਨੂੰ ਵੀ ਅਹਿਸਾਸ ਨਹੀਂ ਸੀ ਕਿ ਸਡਨਲੀ ਇਹ ਖੁੱਲ ਜਾਏਗਾ। ਲੇਕਿਨ ਉਹਦੇ ਤੇ ਵੀ ਇੱਕ ਪੱਤਰਕਾਰ ਹੀ ਕਹਿ ਰਹੇ ਸੀ ਜੀ ਅਸੀਂ ਬਾਬੇ ਨਾਨਕ ਦੇ ਦਰ ਤੇ ਆਏ ਹਾਂ ਔਰ ਇੱਥੇ ਤਾਂ ਸਾਨੂੰ ਇਹ ਯਾਦ ਹੋਣਾ ਚਾਹੀਦਾ ਕਿ ਕਿਵੇਂ ਬਾਬਾ ਨਾਨਕ ਭਾਈ ਮਰਦਾਨਾ ਕਿਹਨਾਂ ਹਾਲਾਤਾਂ 'ਚ ਦੁਨੀਆ ਭਰ ਦੇ ਵਿੱਚ ਕਰਦੇ ਆ, ਉਸੇ ਹੀ ਜ਼ਮੀਨ ਤੇ ਸੌਂਦੇ, ਉੱਥੇ ਹੀ। ਸੋ ਕਹਿੰਦੇ ਸਾਡੇ ਲਈ ਭਾਗ ਨੇ, ਨਨਕਾਣੇ ਦੀ ਧਰਤੀ ਦਾ ਜ਼ਰਾ ਜ਼ਰਾ ਮੁਕੱਦਸ ਹੈ। ਪਰ ਜਿਹੜੀ ਗੱਲ ਡਾਕਟਰ ਦਰਸ਼ਨ ਸਿੰਘ ਉਹਨਾਂ ਨੇ ਕਹੀ, ਉਹਨਾਂ ਨੇ ਕਿਹਾ ਜੀ ਵੀ ਮੇਰੀ ਚਾਹਨਾ ਹੁੰਦੀ ਹੈ ਕਿ ਵੀ ਮੈਂ ਉੱਠ ਕੇ ਅੰਮ੍ਰਿਤ ਵੇਲੇ ਜਿੱਥੇ ਵੀ ਹਾਂ ਮੈਂ ਗੁਰੂ ਦਰਬਾਰ 'ਚ ਜਾਵਾਂ। ਤੇ ਕਹਿੰਦੇ ਵੀ ਮੈਂ ਤਾਂ ਆਪਣੇ ਵੱਲੋਂ ਜਦੋਂ ਜਾ ਰਿਹਾ ਸੀ, ਮੈਂ ਕਿਹਾ ਜੀ ਇਹ ਤਾਂ ਸਾਰੀ ਅੱਧੀ ਰਾਤ ਤੱਕ ਬਾਹਰ ਰਹੇ ਨੇ, ਸੁੱਤੇ ਹੋਣੇ ਨੇ ਵੀ ਦੀਵਾਨ ਹਾਲ 'ਚ। ਤਾਂ ਕਹਿੰਦੇ ਜਿਉਂ ਹੀ ਮੈਂ ਅੰਦਰ ਵੜਿਆ, ਸਾਰਾ ਦੀਵਾਨ ਹਾਲ ਭਰਿਆ ਹੋਇਆ ਸੀ ਔਰ ਉਹ ਸਿੰਧੀ ਜਿਹੜੇ ਉਹਨਾਂ ਦੇ ਬੀਬੀਆਂ ਵੀ ਔਰ ਬੰਦੇ ਵੀ, ਭਰਿਆ ਦੀਵਾਨ। ਉਹਨਾਂ ਨੇ ਕਿਹਾ ਵੀ ਮੈਨੂੰ ਹੈਰਾਨੀ ਹੋਈ, ਉਹਨਾਂ ਨੇ ਕਿਹਾ ਜੀ ਸਾਡੇ 'ਚੋਂ ਤਾਂ ਕੋਈ ਇੱਕ ਅੱਧੀ ਤੁਕ ਗੁਰਬਾਣੀ ਦੇ, ਕਿ ਉਹਨਾਂ ਸਾਰਿਆਂ ਨੂੰ ਸਾਰੀ ਆਸਾ ਦੀ ਵਾਰ ਜ਼ੁਬਾਨੀ ਯਾਦ ਸੀ। ਜਦੋਂ ਕੀਰਤਨ ਚੱਲ ਰਿਹਾ ਆਸਾ ਦੀ ਵਾਰ ਦਾ, ਉਹ ਸਾਰੇ ਨਾਲ ਬੋਲ ਰਹੇ ਨੇ। ਤੇ ਮੈਂ ਜਦੋਂ ਉਸ ਬੀਬੀ ਦਾ ਕਿ ਜੇ ਅਸੀਂ 35 ਸਾਲ ਤੋਂ ਉਹਨਾਂ ਦੀ ਛੋਟੀ ਛੋਟੀ ਬੱਚੀ ਵੀ ਕਿ ਹਮ ਸੇਵਾ ਕਰ ਰਹੇ ਹੈ, ਹਮ ਸੇਵਾ ਕरेंगे, ਬਾਬਾ ਜੀ ਦਾ ਜਨਮ ਦਿਨ ਹੈ। ਸੋ ਉਹ ਜਿਹੜਾ ਇੱਕ ਐਂਥੂਜ਼ੀਆਜ਼ਮ ਹੈ, ਔਰ ਮੈਂ ਉਹਦੇ ਚੋਂ ਕੋਈ ਸਵਾਤ ਤੋਂ ਆਏ ਨੇ, ਕਰਾਚੀ ਤੋਂ ਨੇ, ਸਿੰਧ ਹਾਰਟਲੈਂਡ, ਬਲੋਚਿਸਤਾਨ ਤੋਂ, ਕਿਹੜੇ ਕਿਹੜੇ ਥਾਵਾਂ ਤੋਂ, ਕਿੱਥੇ ਕਿੱਥੇ। ਔਰ ਮੈਨੂੰ ਇੱਕਦਮ ਇਹ ਖਿਆਲ ਆਇਆ, ਮੈਂ ਕਿਹਾ ਵੀ ਇੱਕ ਸਾਖੀ ਪਤਾ ਨਹੀਂ ਹੈ ਤਾਂ 2-3 ਪਿੰਡ ਐਸੇ ਨੇ ਜਿਨ੍ਹਾਂ ਬਾਰੇ ਉਹ ਲੋਕ ਕਹਿਣਗੇ ਕਿ ਸਾਡੇ ਪਿੰਡ 'ਚ ਵਾਪਰਿਆ ਕਿ ਬਾਬਾ ਨਾਨਕ ਭਾਈ ਮਰਦਾਨੇ ਦੇ ਨਾਲ ਇੱਕ ਪਿੰਡ 'ਚ ਪਹੁੰਚਦੇ ਨੇ, ਉੱਥੋਂ ਵਾਲੇ ਜਿਹੜੇ ਨੇ ਉਹ ਉਹਨਾਂ ਦੇ ਨਾਲ ਬਦਸਲੂਕੀ ਕਰਦੇ ਨੇ, ਪਿੰਡ 'ਚ ਵੀ ਨਹੀਂ ਵੜਨ ਦਿੰਦੇ, ਉਹ ਬਾਹਰ ਹੀ ਰਾਤ ਗੁਜ਼ਾਰ ਕੇ ਅੱਗੇ ਨਿਕਲ ਜਾਂਦੇ ਨੇ। ਤੇ ਤੁਰਨ ਲੱਗੇ ਬਾਬਾ ਨਾਨਕ ਉਸ ਪਿੰਡ ਵੱਲ ਦੇਖਦੇ ਨੇ ਤੇ ਕਹਿੰਦੇ ਨੇ ਵਸਦੇ ਰਹੋ, ਵਸਦੇ ਰਹੋ, ਵਸਦੇ ਰਹੋ। ਕੁਛ ਹੋਰ ਜਾ ਕੇ ਕੁਛ ਦਿਨਾਂ ਬਾਅਦ ਕੋਈ ਐਸਾ ਮੁਕਾਮ ਜਿੱਥੇ ਕਿ ਲੋਕ ਇੰਨਾ ਕਿਤੇ ਚਾਅ ਕਰਦੇ ਨੇ ਕਿ ਜੇ ਬਾਬਾ ਨਾਨਕ ਅੱਗੇ ਜਾਣਾ ਚਾਹੁੰਦੇ ਨੇ ਫਿਰ ਰੋਕ ਲੈਂਦੇ ਨੇ ਕਿ ਨਹੀਂ ਇੱਕ ਰਾਤ ਤੁਸੀਂ ਹੋਰ ਰੁਕੋ, ਫਿਰ ਰੁਕੋ। ਕਿੰਨੇ ਦਿਨਾਂ ਬਾਅਦ ਉਹ ਜਦੋਂ ਉਸ ਪਿੰਡ ਦੀ ਜੂਹ ਚੋਂ ਬਾਹਰ ਵੱਲ ਆ ਰਹੇ ਨੇ, ਗੁਰੂ ਨਾਨਕ ਸਾਹਿਬ ਪਿੰਡ ਵੱਲ ਤੱਕਦੇ ਨੇ, ਕਹਿੰਦੇ ਉੱਜੜ ਜਾਓ, ਉੱਜੜ ਜਾਓ, ਉੱਜੜ ਜਾਓ। ਭਾਈ ਮਰਦਾਨਾ ਸਾਡੇ ਵਰਗਾ ਵਿਚਾਰਾ ਨਾਲ ਨਾਲ ਤੁਰਿਆ ਹੋਇਆ, ਸਵਾਲ ਵੀ ਕਰ ਰਿਹਾ, ਦੁੱਖ ਵੀ ਚੱਲ ਰਿਹਾ, ਬਾਬਾ ਤੇ ਬਾਬਾ ਹੈ। ਉਹ ਕਹਿੰਦਾ ਬਾਬਾ ਜੀ ਇਹ ਗੱਲ ਤੁਹਾਡੀ ਸਮਝ ਨਹੀਂ ਆਈ ਕਿ ਭਾਈ ਜਿਨ੍ਹਾਂ ਨੇ ਤਾਂ ਵੱਟੇ ਮਾਰੇ ਸਾਨੂੰ ਵੜ ਨਹੀਂ ਦਿੱਤਾ, ਨੇੜੇ ਨਹੀਂ ਲੱਗਣ ਦਿੱਤਾ, ਉਹਨਾਂ ਨੂੰ ਤਾਂ ਤੁਸੀਂ ਵਸਾ ਆਏ ਹੋ, ਇਹਨਾਂ ਨੂੰ ਤੁਸੀਂ ਉਜਾੜਨ ਤੇ ਲਾ। ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਮਰਦਾਨਿਆ ਇਹ ਜਿਹੜੇ ਚੰਗੇ ਲੋਕ ਹੁੰਦੇ ਨੇ, ਇਹ ਜੇ ਸਾਰੀ ਦੁਨੀਆ ਦੇ ਵਿੱਚ ਪਹੁੰਚ ਜਾਣ, ਖਿੱਲਰ ਜਾਣ, ਉਜੜ ਜਾਣ, ਤੇ ਇਹ ਚੰਗਿਆਈ ਨਾਲ ਲੈ ਕੇ ਜਾਣਗੇ ਔਰ ਹਰ ਥਾਂ ਚੰਗਿਆਈ ਦਾ ਬੋਲਬਾਲਾ ਹੋਏਗਾ। ਤੇ ਜਿਹੜੇ ਇਹਨਾਂ ਗੁਣਾਂ ਤੋਂ ਸਖਣੇ ਨੇ ਉਹ ਚੰਗਾ ਇੱਕ ਖਿੱਤੇ 'ਚ ਹੀ ਰਹਿਣ। ਤੇ ਮੈਨੂੰ ਕਈ ਵਾਰ ਲੱਗਦਾ ਵੀ ਇਹ ਬਾਬੇ ਨਾਨਕ ਨੇ ਆਪਣੀ ਉਮਤ ਨੂੰ ਹੀ ਜਿਹੜਾ ਇਹ ਵਾਰ ਦਿੱਤਾ ਹੈ ਕਿ ਉਹਨਾਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬੇ ਨਾਨਕ ਦੀ ਸਿੱਖੀ, ਔਰ ਈਵਨ ਮੈਂ ਤਾਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ, ਦੁਨੀਆ ਭਰ ਦੇ ਵਿੱਚ ਕਿਹੜਾ ਉਹ, ਹਾਲਾਂਕਿ ਮੈਂ ਯੂਜੂਅਲੀ 150 ਦੇਸ਼ ਕੋਟ ਕਰਦਾ ਹੁੰਦਾ ਜਿੰਨੇ ਇੱਕ ਦਾ ਮੈਨੂੰ ਹੈ, ਤੇ ਮੈਂ ਕਿਸੇ ਨੂੰ ਸੁਣ ਰਿਹਾ ਸੀ ਕਿ 170 ਦੇਸ਼ਾਂ 'ਚ ਨਿਸ਼ਾਨ ਝੂਲਦੇ ਨੇ ਗੁਰੂ ਨਾਨਕ ਦੇ। ਔਰ ਮੈਂ ਜਿਵੇਂ ਅੱਗੇ ਵੀ ਕਿਹਾ ਵੀ ਬਹੁਤ ਵਾਰ ਸਾਡੇ ਇੱਕ ਵੀਰ ਨੇ ਕਿਹਾ ਵੀ ਹੈ ਕਿ ਭਾਈ ਕਿਵੇਂ ਅਸਲੀ ਮਜ਼ਹਬ ਤਾਂ ਉਹਨਾਂ ਦੇ ਫੋਲੋਅਰਸ ਦਾ ਕੀ ਜੀਵਨ ਹੈ, ਉਹ ਪ੍ਰੈਕਟੀਕਲ ਕੀ ਹੈ, ਉਹਦੇ 'ਚੋਂ ਹੀ ਨਜ਼ਰ ਆ ਰਿਹਾ ਹੁੰਦਾ। ਔਰ ਕੋਵਿਡ-19 ਦੇ ਚੱਲਦਿਆਂ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਨੇ ਬਾਬੇ ਨਾਨਕ ਦੇ ਸੱਚੇ ਸੌਦੇ ਦੇ ਸਬਕ ਨੂੰ ਵੀ ਜਿਹਨੂੰ ਯਾਦ ਕੀਤਾ, ਦੱਸਿਆ, ਇਨਸਾਨੀ ਪਿਆਰ ਵੀ ਦੱਸਿਆ,
ਔਰ ਆਪਣੀ ਜਾਨ ਨੂੰ ਜ਼ਰੂਰੀ ਨਹੀਂ ਕਿ ਜੰਗ ਦੇ ਮੈਦਾਨ 'ਚ ਹੀ ਜਾਨ ਤਲੀ ਤੇ ਰੱਖੀ ਜਾਂਦੀ ਹੈ। ਆਫ ਕੋਰਸ ਉਹ ਇੱਕ ਸ਼ਹੀਦ ਵਾਰੀਅਰ ਹੈ, ਪਰ ਮੁਸੀਬਤ ਦੇ ਸਾਹਮਣੇ ਜਾ ਕੇ ਡਟ ਜਾਣਾ, ਖਲੋ ਜਾਣਾ। ਕਿੰਨੀਆਂ ਕਹਾਣੀਆਂ, ਕਿੰਨੀਆਂ ਘਟਨਾਵਾਂ ਇਸ ਪੀਰੀਅਡ 'ਚ ਨੇ, ਕਿਤੇ ਪਾਣੀ 'ਚ ਡੁੱਬਦਿਆਂ ਨੂੰ ਆਪਣੀ ਪੱਗ ਦੇ ਨਾਲ ਕਰਕੇ ਕੀਤਾ ਹੈ। ਔਰ ਈਵਨ ਮੈਂ ਦੇਖ ਰਿਹਾ ਸੀ ਕਿ 2-3 ਦਿਨ ਪਹਿਲਾਂ ਹੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਫੌਜੀ ਜਿਹਦੀ ਡੈਥ ਹੁੰਦੀ ਹੈ, ਕੋਈ ਡੁੱਬ ਰਿਹਾ, ਉਹਨੂੰ ਕੱਢਦੇ ਕੱਢਦੇ ਆਪ ਉਹ ਡੁੱਬ ਗਿਆ। ਔਰ ਉੱਥੇ ਉਹਨਾਂ ਦੇ ਇਲਾਕੇ ਦਾ ਜਿਹੜਾ ਮੁਖੀ ਆ ਉਹ ਕਹਿ ਰਿਹਾ ਇਹ ਸਿੱਖਾਂ ਦੇ ਹਿੱਸੇ ਹੀ ਆਇਆ। ਸੋ ਮੈਂ ਸਮਝਦਾ ਹਾਂ ਵੀ ਕਈ ਚੀਜ਼ਾਂ ਜਿਹੜੀਆਂ ਸਾਨੂੰ ਅਦਰਵਾਈਜ਼ ਸ਼ਾਇਦ ਰਿਅਲਾਈਜ਼ ਨਹੀਂ ਹੁੰਦੀਆਂ, ਕੋਵਿਡ-19 ਦੇ ਚੱਲਦੇ ਆ ਇਹ ਸਾਰਾ ਪਾਰਟ ਦੁਨੀਆ ਭਰ 'ਚ ਸਾਹਮਣੇ ਆਇਆ। ਔਰ ਜਿੱਥੇ ਅਸੀਂ ਪਾਕਿਸਤਾਨ ਦੇ ਵਿੱਚ ਉਹ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਉਹ ਪਿਆਰ ਦਾ ਹੜ੍ਹ ਦੇਖਦੇ ਹਾਂ, ਕਿੰਨੀ ਰੂਹਾਨੀ ਫਿਜ਼ਾ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ। ਉੱਥੇ ਦੁਨੀਆ ਭਰ ਦੇ ਵਿੱਚ ਜਿਹੜੀ ਸਿੱਖੀ ਦੀ ਪਛਾਣ ਹੈ ਉਹ ਹੈਡ ਆਫ ਦਾ ਸਟੇਟਸ, ਕੈਨੇਡੀਅਨ ਪ੍ਰਾਈਮ ਮਿਨਿਸਟਰ, UK ਦੇ ਔਰ ਮੈਂਬਰ ਪਾਰਲੀਮੈਂਟ, ਕਾਂਗਰਸਮੈਨ, ਉਹਨਾਂ ਦੇ ਕਿੰਨੇ ਸੁਨੇਹੇ ਨੇ। ਪਰ ਮੈਂ ਕਿਉਂਕਿ ਆਸਟ੍ਰੇਲੀਆ ਇੱਕ ਐਸਾ ਮੁਲਕ ਹੈ ਜਿੱਥੇ ਹੁਣ ਕੈਨੇਡਾ ਵਾਂਗ ਸਿੱਖਾਂ ਦੀ ਸਿੱਖ ਸਟੂਡੈਂਟਸ ਵੀ ਆਏ ਨੇ, ਪ੍ਰੈਜ਼ੈਂਸ ਵੀ, ਪਰ ਉਹਨਾਂ ਦੀ ਆਬਾਦੀ ਵੀ ਆਲਮੋਸਟ 200% ਸ਼ਾਇਦ ਇਨਕਰੀਜ਼ ਹੋਏਗੀ ਬਾਈ ਦਾ ਟਾਈਮ ਨਵੇਂ ਰਿਜ਼ਲਟ ਆਉਂਦੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਕਿ ਆਸਟ੍ਰੇਲੀਆ ਦੇ ਵਿੱਚ 2 ਕੁਦਰਤੀ ਜਿਹੜੀਆਂ ਆਪਦਾਵਾਂ ਆਈਆਂ, ਉਹਨਾਂ ਦੇ ਵਿੱਚ ਇੱਕ ਬੁਸ਼ ਫਾਇਰ ਸੀ, ਜੰਗਲ ਦੇ ਜੰਗਲ ਜਿਹੜੇ ਨੇ ਉਹ, ਔਰ ਉਹਦੇ 'ਚ ਵੀ ਸਭ ਤੋਂ ਪਹਿਲਾਂ ਸਿੱਖ ਪਹੁੰਚੇ ਜਿਹੜੇ ਨੇ ਹਰ ਮਦਦ ਦੇ ਲਈ, ਔਰ ਫਿਰ ਕੋਵਿਡ-19 ਦੇ ਚੱਲਦੇ ਆ। ਔਰ ਇਹ ਇੱਕ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ, ਉਹਨਾਂ ਦੇ ਜਿਹੜੇ ਨੇ ਲੀਡਰ ਆਫ ਦਾ ਆਪੋਜੀਸ਼ਨ, ਉਹਨਾਂ ਦਾ ਸੁਨੇਹਾ, ਔਰ ਫਿਰ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਔਰ ਜਿਹੜੇ ਸਿਟੀਜ਼ਨਸ਼ਿਪ ਮਾਈਗ੍ਰੈਂਟ ਸਰਵਿਸਿਜ਼ ਦੇ ਨੇ, ਮੈਂ ਉਹਦੇ ਚੋਂ ਥੋੜਾ ਜਿਹਾ ਕੰਟੈਂਟ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ। ਬਾਕੀ ਬਹੁਤ ਸਾਰੇ ਮੈਸੇजेस ਹੈਡ ਆਫ ਦਾ ਸਟੇਟਸ MPs ਦੇ ਨੇ, ਉਹ ਕਿਉਂਕਿ ਉਹ ਹੁਣ ਕਸਟਮਰੀ ਬਣ ਚੁੱਕਾ, ਉਹ ਕਰਦੇ ਹੀ ਨੇ। ਔਰ ਇਹਦੇ 'ਚ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਸਕਾਟ ਮੋਰਿਸਨ, ਉਹ ਕਹਿੰਦੇ ਨੇ ਕਿ ਭਾਈ ਆਈ ਸੈਂਡ ਮਾਈ ਵਾਰਮੈਸਟ ਗ੍ਰੀਟਿੰਗਸ ਟੂ ਸਿੱਖ ਕਮਿਊਨਿਟੀਜ਼ ਅਕ੍ਰੋਸ ਆਸਟ੍ਰੇਲੀਆ and around the world on the occasion of 552nd anniversary of birth of Guru Nanak. This is a time for Sikh people everywhere to honor your faith and heritage as you reflect on Guru Nanak's teachings and what it means to live a life full of love, honesty and service. फिर उन्होंने कहा, over the past 2 years of pandemic, 2 सालों ਦਾ, we have all learned so much. As I have talked to Australians, they have told me one thing in particular. We worked out what's important. In different ways, Australians have been reminded of what they value most of life. कि भी ये सारा बेस्ट होना चाहिए। फिर उन्होंने सिखां दी गल particularly की। Sikh Australians demonstrate again and again they understand what's most important, pursuing a life of kindness and generosity and of service and perseverance, qualities that encapsulate the Sikh philosophy. कि सारे पीरियड सिखां ने ਜਿਹੜੀ ਸਿੱਖ ਫਿਲਾਸਫੀ ਦਾ ਧੁਰਾ ਹੈ ਜਿਹਦੇ ਵਿੱਚ ਕਾਈਂਡਨੈਸ ਔਰ ਜਨਰੋਸਿਟੀ, ਰਹਿਮ ਔਰ ਫਰਾਖ ਦਿਲੀ, ਉਹ ਸਿੱਖਾਂ ਨੇ ਦਿਖਾਇਆ। ਡਿਵੋਸ਼ਨ ਟੂ ਏ ਕਮਿਊਨਿਟੀ ਇਜ਼ ਐਟ ਹਾਰਟ ਆਫ ਸਿੱਖਿਜ਼ਮ, ਕਿ ਸਾਰੇ ਭਾਈਚਾਰੇ ਦੇ ਲਈ ਖਲੋਣਾ ਇਸ ਸਿੱਖੀ ਦੇ ਦਿਲ ਦੇ ਵਿੱਚ ਹੈ। ਯੋਰ ਕਮਿਊਨਿਟੀ ਸਪਿਰਿਟ ਹੈਜ਼ ਬੀਨ ਕਾਲਡ ਅਪਨ ਕਾਊਂਟਲੈਸ ਟਾਈਮਸ ਓਵਰ ਦਾ ਪਾਸਟ 2 years ਐਂਡ ਯੂ ਹੈਵ ਆਨਸਰਡ ਐਵਰੀ ਕਾਲ ਵਿਦ ਐਨਰਜੀ, ਕੇਅਰ ਐਂਡ ਕੰਸਰਨ। ਹੁਣ ਇਹ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਇੱਕ ਮਿਨਿਸਕਿਊਲ ਛੋਟੀ ਜਿਹੀ ਕਮਿਊਨਿਟੀ ਨੂੰ ਜਿਹੜਾ ਹੈ ਉਹ ਟ੍ਰਿਬਿਊਟ ਦੇ ਰਿਹਾ, ਔਰ ਇਹ ਜਿਹੜਾ ਯੂ ਰਿਮਾਈਂਡ ਆਸਟ੍ਰੇਲੀਅਨਸ that no challenge is too great if good people tackle it together. I honor our Sikh community for your generous and valued contribution. ਥੱਲੇ ਵੀ ਹੈ, ਮੈਂ ਹੋਰ ਡਿਟੇਲਸ ਨਹੀਂ ਜਾਵਾਂਗਾ। ਔਰ ਇਸੇ ਤਰ੍ਹਾਂ ਇਹ ਪ੍ਰਾਈਮ ਮਿਨਿਸਟਰ ਦਾ ਮੈਸੇਜ ਹੈ। ਫਿਰ ਜਿਹੜੇ ਆਪੋਜੀਸ਼ਨ ਪਾਰਟੀ ਉੱਥੇ ਲੇਬਰ ਪਾਰਟੀ ਹੈ, ਉਹਨਾਂ ਦੇ ਜਿਹੜੇ ਲੀਡਰ ਨੇ ਆਪੋਜੀਸ਼ਨ ਦੇ, ਉਹਨਾਂ ਦਾ ਨਾਂ ਹੈ ਜਿਹੜਾ ਮਿਸਟਰ ਐਂਥੋਨੀ ਐਲਬਨੀਸ। ਉਹਨਾਂ ਨੇ ਕਿਹਾ, ਔਨ ਬਿਹਾਫ ਆਫ ਆਸਟ੍ਰੇਲੀਅਨ ਲੇਬਰ ਪਾਰਟੀ ਆਈ ਵਿਸ਼ ਸਿੱਖ ਕਮਿਊਨਿਟੀ ਅਕ੍ਰੋਸ ਆਸਟ੍ਰੇਲੀਆ ਏ ਜੋਇਸ Guru Nanak Gurpurab as we commemorate the birth of Guru Nanak. Today we celebrate the birthday of first Sikh Guru, Guru Nanak, the founder of Sikh faith.
ਗੁਰੂ ਨਾਨਕ ਟੌਟ ਸਿੱਖਸ ਐਂਡ ਨਾਨ ਸਿੱਖਸ ਅਲਾਈਕ। ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇਕੱਲਾ ਗੁਰੂ ਨਾਨਕ ਦਾ ਮੈਸੇਜ ਸਿੱਖਾਂ ਲਈ ਨਹੀਂ ਹੈ, ਜਿਹੜੇ ਨਹੀਂ ਵੀ ਸਿੱਖ ਉਹਨਾਂ ਲਈ ਵੀ ਕੀ ਸਿਖਾਇਆ, that we are at our best when we look after each other and our communities। ਇੱਕ ਦੂਸਰੇ ਦਾ ਧਿਆਨ ਰੱਖਣਾ, ਇੱਕ ਦੂਸਰੇ ਦੇ ਦੁੱਖ ਸੁੱਖ ਨੂੰ ਵੰਡਾਣਾ। ਬਿਲਕੁਲ। The Sikh community's ongoing contribution to Australia is shaped in no small part by the values taught by Guru Nanak. Australians around the country have seen how that is put into practice as the Sikh community have stepped up to support their fellow Australians through the bushfires and COVID-19। ਕਿ ਵੀ ਇਹ ਸਾਰੇ ਆਸਟ੍ਰੇਲੀਆ ਨੇ ਦੇਖਿਆ ਕਿ ਕਿਵੇਂ ਸਿੱਖਾਂ ਨੇ ਆਪਣੇ ਗੁਰੂ ਦੇ ਮੈਸੇਜ ਨੂੰ ਆਪਣੇ ਜੀਵਨ ਦੇ ਵਿੱਚ ਲਿਆਂਦਾ। ਸੋਸ਼ਲ ਜਸਟਿਸ ਐਂਡ ਇਕੁਆਲਿਟੀ ਹੈਜ਼ ਆਲਵੇਜ਼ ਬੀਨ ਅ ਸਟਰੋਂਗ ਫੋਕਸ ਆਫ ਸਿੱਖ ਫੇਥ। ਹੁਣ ਕੱਲੀ ਗੱਲ ਕਾਈਂਡਨੈਸ ਜਨਰੋਸਿਟੀ ਦੀ ਨਹੀਂ ਹੈ, ਇਨਸਾਫ ਲੈਣ ਲਈ ਖਲੋਣਾ ਹੈ ਸਮਾਜ ਦੇ। ਸੋਸ਼ਲ ਜਸਟਿਸ ਐਂਡ ਇਕੁਆਲਿਟੀ have always been a strong focus of Sikh faith. You feel the call to step up and help people of all faiths and backgrounds. As leader of Australian Labour Party, I join with you in this spirit as we work tirelessly for our country. For I send my heartiest wishes to you and your families on the auspicious occasion of Guru Nanak Gurpurab। So मैं समझदा है भी ਇਹ 552 ਸਾਲ ਬਾਅਦ ਜੇ ਉਜੜੀ ਪੁਜੜੀ ਸਿੱਖ ਕੌਮ 4 ਸਦੀਆਂ ਦੇ ਵਿੱਚ 4 ਪਾਵਰਫੁਲ ਪਾਤਸ਼ਾਹੀਆਂ ਦਿੱਲੀ ਤਖਤ ਤੇ ਜਿਨ੍ਹਾਂ ਦਾ ਜ਼ੋਰ ਲੱਗਾ ਹੋਏ ਵੀ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਣਾ ਹੈ, ਇਹਦੇ ਬਾਵਜੂਦ ਜੇ ਗੁਰੂ ਨਾਨਕ ਦੀ ਸਿੱਖੀ ਹਰ ਥਾਂ ਥਰਾਈਵ ਕਰ ਰਹੀ ਹੈ ਤੇ ਫਿਰ ਉਹੀ ਜੋ ਗੱਲ ਸਿੱਧਾਂ ਨੇ ਪੂਰਾ ਸਿਰ ਫਸਾ ਕੇ ਅਖੀਰ 'ਚ ਇਹੀ ਕਹੀ ਸੀ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਸਮੂਹ ਸਿੱਖ ਜਗਤ ਨੂੰ ਸਾਡੇ TV 84 ਦੇ ਬਹੁਤ ਹੀ ਪਿਆਰੇ ਵਿਊਅਰਸ, ਮੁਸਲਮਾਨ ਭੈਣਾਂ ਭਰਾ ਜਿਹੜੇ ਸਾਡੇ ਬਹੁਤ ਕੀਮਤੀ ਐਸੈਟ ਨੇ, ਔਰ ਪਾਕਿਸਤਾਨ 'ਚ ਜਦੋਂ ਅਸੀਂ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਦੀ ਗੱਲ ਕਰ ਰਹੇ ਹਾਂ, ਬੇਸ਼ੱਕ ਜਿਹੜਾ ਧਾਰਮਿਕ ਰਸਮਾਂ ਸਿੱਖੀ ਸਰੂਪ ਵਾਲੇ ਸਿੱਖ ਨਿਭਾਉਂਦੇ ਨੇ, ਪਰ ਅਦਰਵਾਈਜ਼ ਜਿਹੜੇ ਸੇਵਾ 'ਚ ਲੱਗੇ ਹੋਏ ਨੇ 80% ਉਹ ਮੁਸਲਮਾਨ ਭੈਣ ਭਰਾ ਨੇ। ਉਹ ਲੰਗਰ ਦੀ ਸੇਵਾ ਹੋਏ ਵਿਦਿਨ ਕਰਤਾਰਪੁਰ ਸਾਹਿਬ ਕੰਪਲੈਕਸ, ਨਨਕਾਣਾ ਸਾਹਿਬ ਕੰਪਲੈਕਸ, ਡਿਸਪੈਂਸਰੀ, ਹੋਰ ਹਰ ਤਰ੍ਹਾਂ ਦੀ, ਔਰ ਜਿਸ ਮੁਹੱਬਤ ਦੇ ਨਾਲ ਉਹ ਪੇਸ਼ ਆ ਰਹੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੀਡੀਓਜ਼ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ, ਔਰ ਅਸੀਂ ਸਮੁੱਚੀ ਕੌਮ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।